मैं तुहाडे नाल अब्दुल रशीद। असीं मौजूद हां अज गुरुद्वारा जन्म स्थान चढ़दे पंजाब तो गुरु अर्जन देव के शहीदी दिहाड़े ते बहुत सारियां संगतां ननकाना साहब पहुंचियां हुई। बहुत सारे सिख यात्री जिहड़े चढ़दे पंजाब तो पाकिस्तान आए हुए उन्हां नाल गलबात करन वास्ते उन्हां दे विचार लैण वास्ते अज पहुंचे हैं असीं गुरुद्वारा ननकाना साहब ते करदे हां सरदार हुणां नाल गलबात। सरदार जी अस्सलाम वालेकुम। अस्सलाम वालेकुम। की हाल चाल? बहुत वधिया जी। की नाम है जी? गुरतेज सिंह जी। कित्थों आउण होया? साडा जी सरसा जिला हरियाणा। सरसा जिला हरियाणा। सरदार जी की कामकाज करदे आ? खेती करते हैं जी। ते पाकिस्तान पहली बार आउण होया? नहीं, तीजी बार आए। सरदार जी तीजी बार आए लोग तो एक बार नहीं आते, तुहानू इन्ना की इत्थे दिस गया हर बारी आ जांदे? सानू एडा चंगा लग्या फिर ही आए हैं। केड़ी शय जिहड़ी तुहानू तीसरी बारी खिच लिआई जी? गुरु नानक ही लिआए जी। अच्छा। और गुरु नानक तो बाकी भी बहुत सारियां संगतां उन्होंने गुरु नानक नाल सुनिया जांदा पर आउंदे नहीं, की गल? आउणगे जी सारे जिवें जिवें पता लगी जाऊगा। बाकी सिरे कुछ सरकारां दीयां नीतियां सीगीਆਂ साडी सरकार दीयां, जिवें पाकिस्तान निंदरे सीगे पर निंदणयोग है। हां जी, जिवें रब नाल निंदे उन्हां निंद कोई नहीं सकदा। हां जी जी। ते सरदार जी कैसा लग्या इत्थे आके इस दा माहौल गुरुद्वारियां दा जी? बहुत वधिया, किहड़ा अंत है। ते दूजी गल जी जिवें अरदासां दे विच नानक दा नाम लैंदे सी, उन्हें विछड़े हुए गुरधामां दे ਉਹ ਸਾਨੂੰ ਦਰਸ਼ਨ ਹੋ ਗਏ, ਸਾਡੀ ਅਰਦਾਸ ਵਾਲੀ ਗੱਲ ਵੀ ਪੂਰੀ ਹੋ ਗਈ। ਤੇ ਜਿਹੜੇ ਡਰਦੇ ਆ ਕਹਿੰਦੇ ਵੀ ਨਹੀਂ ਜਾਣਾ, ਜੇ ਚਲੇਗਾ ਤਾਂ ਫਿਰ ਕਿਤੇ ਹੋਰ ਦੇਸ਼ ਦਾ ਵੀਜ਼ਾ ਨਹੀਂ ਲੱਗਣਾ, ਇਹਦੇ ਉੱਤੇ ਦੱਸੋ। ਇਹ ਗੱਪ ਆ ਜੀ, ਇਹ ਡਰਾਉਂਦੇ ਆ ਲੋਕਾਂ ਨੂੰ। ਇਹ ਜਿਹੜੇ ਆਮ ਹਿੰਦੂ ਮਾਤਾ ਉਹ ਡਰਾਉਂਦੀ ਹੈ, ਸਾਨੂੰ ਕੋਈ ਡਰ ਨਹੀਂ ਕਿਸੇ ਦਾ ਭੋਰਾ ਵੀ। ਮੇਰੇ ਖਿਆਲ ਦੇ ਮੁਤਾਬਕ ਆ ਜਿਹੜੇ ट्रैवल एजेंट लोगों को पैसे ले लेंगे, बाद वीजा लगता नहीं, कहते भाई तेरा तां नहीं लग्या, वो ज्यादा लोगों को डराਉਂਦੇ। हाँ डराਉਂਦੇ जी। कुछ ही साडी ਜਿਹੜੀ मीडिया है ਉਹਨਾਂ 'ਚ ਵੀ ਫਰਕ ਹੈ। ਉਹ ਗੱਲ ਵਧਾ ਚੜਾ ਕੇ ਕਰਨੀ ਠੀਕ ਨਹੀਂ, ਵਧਾ ਚੜਾ ਕੇ ਨਹੀਂ ਬਲਕਿ ਸਹੀ ਚੀਜ਼ ਦੱਸਦੇ ਨੇ, ਉਲਟ ਦੱਸਦੇ ਨੇ। ਸਹੀ ਹੈ ਗੱਲ। ਤੇ ਤੁਸੀਂ ਇੱਥੇ ਬਾਹਰ ਅੰਦਰ ਗਏ ਆ, ਲੋਕਾਂ ਨੂੰ ਮਿਲੇ ਗਏ, ਕਿਹੋ ਜਿਹਾ ਲੱਗਾ? ਸਾਡਾ ਇੱਜ਼ਤ ਮਾਨ ਜਿੰਨਾ ਇਹਨਾਂ ਨੇ ਕਰਿਆ ਕਿਸੇ ਨੇ ਕੀਤਾ ਨਹੀਂ, ਇੰਨਾ ਇੱਜ਼ਤ ਮਾਨ, ਇੰਨੀ ਛਾਵਾ ਸੀ ਸਾਨੂੰ। ਹਰੇਕ ਬੰਦੇ ਨੇ ਹੱਥ ਚੱਕਣਾ ਜੀ, ਅੱਗੋਂ ਚੱਕਣਾ। ਬਹੁਤ ਵਧੀਆ ਸਾਨੂੰ ਮਾਨ ਦਿੱਤਾ ਇਹਨਾਂ ਨੇ, ਜਿੰਨੀ ਕੀ ਫੌਜ ਵਾਲੇ ਕੀ ਪੰਜਾਬ ਪੁਲਿਸ ਕੀ ਛੱਡ ਹੀ ਦਿਓ। ਜਿਹੜੀ ਹੋਰ ਵੀ ਸਾਡੀ ਇੰਤਜ਼ਾਮੀਆ ਇੱਥੇ ਤੁਹਾਡੀ ਸਿਕਿਉਰਿਟੀ ਦੇ ਲੱਗੇ ਲੋਕ ਤੁਹਾਨੂੰ ਲੈ ਕੇ ਅੱਗੇ ਪਿੱਛੇ ਆਉਂਦੇ ਜਾਂਦੇ ਆ, ਉਹਨਾਂ ਦਾ ਸੁਭਾਅ ਕਿਹੋ ਜਿਹਾ, ਉਹਨਾਂ ਦਾ ਮਿਲਣਾ ਵਰਤਣਾ, ਉਹਨਾਂ ਦੀ ਗੱਲਬਾਤ? ਹਾਂਜੀ, ਸਿਕਿਉਰਿਟੀ ਵਾਲਿਆਂ ਦਾ ਅਸੀਂ ਕਿੰਨਾ ਵੀ ਸਲਾਹ ਗਏ, ਕਿੰਨੇ ਕੁ ਵਾਰੀ ਸਲਾਹ ਦਈਏ ਸੀ, ਭਾਵੇਂ 100 ਵਾਰੀ ਸਲਾਹ ਦਈਏ ਤਾਂ ਵੀ ਨਹੀਂ। ਬਹੁਤ ਜਿਹੜੇ ਅਸੀਂ ਤਾਂ ਹੁਣ ਇਹਨਾਂ ਦੇ ਉਹੀ ਮੁਲਾਜ਼ਮਾਂ ਦੇ ਸਿਆਣੂ ਹੋ ਗਏ। ਅੱਛਾ ਜੀ। ਉਹ ਬੈਠੇ ਵਿੱਚ ਸਾਹਮਣੇ ਐਡੇ ਮੁਲਾਜ਼ਮ ਚੰਗੇ, ਤੇ ਨਾਲ ਇਹਨਾਂ ਦੀ ਬਹੁਤ ਵੱਡੀ ਸੇਵਾ ਹੈ। ਅੱਲਾਹ ਤਾਲਾ ਇਹਨਾਂ ਨੂੰ ਵੀ ਉੱਥੇ ਦਰਗਾਹ ਦੇ ਵਿੱਚ ਥਾਂ ਮਿਲੂਗਾ। ਤੇ ਕੀ ਕਹੋਗੇ ਸਾਡੇ ਜਿਹੜੇ ਇਥੋਂ ਦੇ ਇੰਤਜ਼ਾਮ ਕਰਨ ਵਾਲੀ ਸਾਡੀ ਪਾਕਿਸਤਾਨੀ ਹਕੂਮਤ ਆ? ਅਸੀਂ ਧੰਨਵਾਦ ਹੈ ਜੀ ਉਹਨਾਂ ਦਾ, ਬਹੁਤ ਕੀ ਕਹੀਏ, ਕਿੰਨੇ ਕੁ ਸ਼ਬਦਾਂ ਨਾਲ ਉਹਨਾਂ ਦੇ ਬਿਆਨ ਕਰ ਗਏ ਅਸੀਂ। ਤੇ ਜਿਹੜੇ ਲੋਕ ਨਹੀਂ ਆਉਂਦੇ ਡਰਦੇ, ਉਹਨਾਂ ਨੂੰ ਕੀ ਪੈਗਾਮ ਆ? ਉਹਨਾਂ ਨੂੰ ਵੀ ਦੱਸਾਂਗੇ ਜੀ ਅਸੀਂ। ਦੱਸੋ ਵੀ ਸੁਨੇਹਾ ਦਿਓ ਉਹਨਾਂ ਨੂੰ। ਬਈ ਕੋਈ ਡਰ ਨਹੀਂ, ਕੋਈ ਜਾਨ ਦਾ ਡਰ ਨਹੀਂ, ਕੁਛ ਨਹੀਂ। ਇੰਨੀ ਇੱਜ਼ਤ ਮਾਨ ਸਾਨੂੰ ਘਰੇ ਵੀ ਨਹੀਂ ਮਿਲ ਸਕਦੀ ਜਿੰਨੀ ਇੱਥੇ ਮਿਲਦੀ। ਇੱਥੇ ਮਿਲਦੀ। ਤੇ ਜੇ ਫੇਰ ਵੀ ਨਾ ਆਵੋ ਤੁਸੀਂ ਤੇ ਫਿਰ ਤੁਹਾਡੀ ਕਿਸਮਤ। ਚਲੋ ਜੀ, ਉਹ ਤਾਂ ਫਿਰ ਅਗਲੇ ਦੀ ਕਿਸਮਤ। ਜੀ ਸਰਦਾਰ ਜੀ ਕੀ ਹਾਲ ਚਾਲ ਹੈ? ਠੀਕ ਹੈ ਜੀ। ਹਾਂਜੀ, ਕੀ ਨਾਮ ਹੈ ਜੀ? ਜਗਦੇਵ ਸਿੰਘ ਜੀ। ਕਿੱਥੋਂ ਆਉਣ ਹੋਇਆ ਜੀ? ਸਰਸੇ ਜ਼ਿਲ੍ਹੇ ਤੋਂ ਜੀ, ਪਿੰਡ ਜਗਮਾਲ ਵਾਲੀ ਹੈ ਜੀ। ਤੇ ਪਹਿਲੀ ਵਾਰੀ ਆਏ ਜੀ? ਹਾਂ, ਪਹਿਲੀ ਵਾਰ ਆਏ। ਤੇ ਫਿਰ ਪਹਿਲੀ ਵਾਰੀ ਆਏ ਹੋ ਤੇ ਕਿਹੋ ਜਿਹਾ ਲੱਗ ਰਿਹਾ ਪਾਕਿਸਤਾਨ? ਬਹੁਤ ਵਧੀਆ ਲੱਗ ਰਿਹਾ ਜੀ, ਐਂ ਲੱਗ ਰਿਹਾ ਵੀ ਆਪਦੇ ਘਰੇ ਹੀ ਫਿਰਦੇ। ਹਾਂਜੀ। ਤੇ ਜਿਹੜੇ ਲੋਕ ਡਰਾਉਂਦੇ ਸੀ ਕਿ ਨਹੀਂ ਜਾਣਾ, ਉਹਨਾਂ ਨੂੰ ਕੀ ਕਹੋਗੇ ਹੁਣ? ਉਹ ਲੋਕਾਂ ਦੇ ਗੱਪ ਮਾਰਨ ਦੀਆਂ ਫਾਹਾਂ ਹੁੰਦੀਆਂ ਜੀ। ਹਾਂਜੀ। ਜਿਹੜਾ ਸਾਡਾ ਮੀਡੀਆ ਹੈ ਉਹ ਸਰਕਾਰ ਦੇ ਅੰਡਰ ਹੈ ਜੀ। ਮੋਦੀ ਮੀਡੀਆ ਤਾਂ ਸਾਨੂੰ ਸਿੱਖਾਂ ਨੂੰ ਵੀ ਮਾਰ ਜਾਂਦਾ, ਤੁਹਾਨੂੰ ਪਾਕਿਸਤਾਨ ਨਾਲ ਤਾਂ ਦੱਸਣੇ ਹੈ ਤੇ ਆਪਣਾ ਭਾਈਚਾਰਾ ਖਰਾਬ ਕਰਦਾ ਹੈ। ਉਹ ਤਾਂ ਗੱਲਾਂ ਕਰਦੇ ਆ ਪਾਕਿਸਤਾਨ ਚ ਭੁੱਖਮਰੀ ਹੈ, ਉੱਥੇ ਆਏ ਆ ਉੱਥੇ ਬੰਦੇ ਨੂੰ ਮਾਰ ਦਿੰਦੇ ਆ, ਇੱਥੇ ਕੁਛ ਕਰਦੇ, ਸਾਨੂੰ ਤਾਂ ਕਿਸੇ ਨੇ ਮਾਰਿਆ। ਜਿਹੜੀ ਸਾਡੀ ਇੱਥੇ ਪੁਲਿਸ ਆ, ਸਾਡੀ ਸਿਕਿਉਰਿਟੀ ਹੈ, ਸਾਡੀ ਮੀਡੀਆ, ਜਿਹੜੇ ਲੋਕ ਤੁਹਾਡੀ ਦੇਖਭਾਲ ਕਰਦੇ ਆ, ਉਹਨਾਂ ਦਾ ਵਰਤਾਓ, ਉਹਨਾਂ ਦਾ ਤੁਹਾਡੇ ਨਾਲ ਮਿਲਣ ਗੱਲਬਾਤ ਕਰਨ ਦਾ ਸਟਾਈਲ ਆ, ਉਹ ਕਿਹੋ ਜਿਹਾ? ਆਪਦੇ ਬੱਚਿਆਂ ਨੂੰ ਵੀ ਚੰਗਾ ਜੀ। ਆਪਦਾ ਬੱਚਾ ਵੀ ਨਹੀਂ ਉਹਨਾਂ ਢੰਗ ਨਾਲ ਸਾਨੂੰ ਬੁਲਾਉਂਦਾ ਜਿੰਨਾ ਇਹ ਬੁਲਾਉਂਦੇ। ਇੱਜ਼ਤ ਮਾਨ ਦੇ ਵਿੱਚ ਕੋਈ ਫਰਕ ਤਾਂ ਨਹੀਂ ਪੈਂਦਾ? ਨਾ ਜੀ, ਪੂਰਾ ਨਹੀਂ। ਕਿਸ ਤਰ੍ਹਾਂ ਬੁਲਾਉਂਦੇ ਨੇ? ਉਹਨਾਂ ਬੁਲਾਉਣ ਦਾ ਤੁਹਾਡੇ ਤਰੀਕੇਕਾਰ ਕਿਵੇਂ, ਅਦਬ ਇਹਿਤਰਾਮ ਕਿਵੇਂ ਬੁਲਾਉਂਦੇ ਆ, ਦੱਸੋ? ਬਾਪੂ ਜੀ ਆਖ ਕੇ ਬੁਲਾਉਂਦੇ। ਹਾਂਜੀ। ਬਾਕੀ ਇੱਥੇ ਲੰਗਰ ਦੇ ਪ੍ਰਬੰਧ ਆ, ਜਿਹੜੇ ਦੂਸਰੇ ਰਹਿਣ ਦਾ ਇੰਤਜ਼ਾਮ ਆ, ਉਹ ਕਿਹੋ ਜਿਹਾ? ਬਹੁਤ ਚੰਗਾ ਹੈ ਜੀ। ਇੱਕੋ ਹੀ ਕਮੀ ਹੈ ਵੀ ਸਾਡਾ ਜਿਹੜਾ ਨੈਟ ਇੱਥੇ ਚੱਲਦਾ ਨਹੀਂ, ਫੋਨ ਮਿਲਣ ਦੀ ਸਮੱਸਿਆ, ਸਾਨੂੰ ਹੋਰ ਕੋਈ ਸਮੱਸਿਆ ਨਹੀਂ। ਦੇਖੋ ਜੀ, ਇਹ ਤੁਹਾਡਾ ਜਿਹੜਾ ਸੁਨੇਹਾ ਸਰਕਾਰ ਤੱਕ ਪਹੁੰਚ ਗਿਆ, ਤੇ ਬਾਕੀ ਜਿਹੜੇ ਲੰਗਰਾਂ ਦੇ ਵਿੱਚ ਜਿਹੜੇ ਇੰਤਜ਼ਾਮ ਉਹ ਦੱਸੋ। ਕੋਈ ਕਮੀ ਨਹੀਂ ਜੀ, ਕੋਈ ਸਾਡੇ ਗੁਰੂ ਸਾਹਿਬ ਦੀ ਦੇਖਭਾਲ 'ਚ ਕੋਈ ਕਮੀ ਨਹੀਂ। ਜਿਹੜੇ ਤੁਸੀਂ ਗਏ ਪੰਜਾ ਸਾਹਿਬ ਗਏ ਆ, ਜਿਹੜੀਆਂ ਸੜਕਾਂ ਤੋਂ ਤੁਸੀਂ ਗੁਜ਼ਰ ਕੇ ਗਏ ਹੋ, ਸਾਡੀ ਜਿਹੜੀ ਮੋਟਰ ਦੀ ਉਹ ਤੁਹਾਨੂੰ ਕਿੱਦਾਂ ਦੀ ਲੱਗੀ? ਜੀ
ਸਾਡੇ ਹਿੰਦੁਸਤਾਨ 'ਚ ਵੀ ਹੈ ਨਹੀਂ ਹੋਏ ਜੀ। ਜੇ ਪਾਣੀ ਦਾ ਗਲਾਸ ਧਰ ਦਈਏ ਹਾਂ ਉਹ ਵੀ ਨਹੀਂ ਡੁੱਲਦਾ। ਹਾਂਜੀ ਜੇ ਪਾਣੀ ਦਾ ਗਲਾਸ ਧਰ ਦਈਏ ਬੱਸ ਦੇ ਵਿੱਚ ਹਾਂਜੀ। ਉਹ ਡੁੱਲਦਾ ਨਹੀਂ। ਤੇ ਜਿਹੜੇ ਕਹਿੰਦੇ ਪਾਕਿਸਤਾਨ 'ਚ ਤਰੱਕੀ ਹੈ ਨਹੀਂ, ਫਿਰ ਉਹਨਾਂ ਨੂੰ ਕੀ ਕਹੋਗੇ, ਦੱਸੋ ਹੁਣ ਫਿਰ। ਹੁਣ ਕੀ ਆਖੀਏ ਜੀ ਉਹਨਾਂ ਨੂੰ, ਉਹਦਾ ਮੂਰਖ ਬੰਦੇ। ਹਾਂਜੀ ਜਿਹਨੇ ਗੱਪ ਮਾਰਨਾ ਜੀ ਹਾਂਜੀ ਤੇ ਉਹਦਾ ਕੋਈ ਉੱਟ ਕੀ ਨਹੀਂ ਹੁੰਦਾ, ਹਾਂਜੀ ਉਹਦਾ ਕੁਛ ਹੀ ਆਖੀ ਜਾਵੇ। ਹਾਂਜੀ ਜਿਹੜੀ ਚੀਜ਼ ਜਿਹੜੇ ਅਸੀਂ ਇੱਥੇ ਆਏ ਨਹੀਂ ਹਾਂਜੀ ਸਾਨੂੰ ਵੀ ਆਏ ਸੀ ਵੀ ਬਾਕੀ ਆਏ ਹੋਊਗਾ। ਹਾਂਜੀ ਹੁਣ ਆ ਕੇ ਦੇਖ ਲਿਆ ਸਾਰਾ ਕੁਝ, ਦੇਖ ਲਿਆ ਸਮਝ ਲਿਆ। ਹੁਣ ਜਿਹੜੇ ਉੱਥੇ ਬੈਠੇ ਡਰਾਈ ਜਾਂਦੇ ਉਹਨਾਂ ਨੂੰ ਕੋਈ ਤਗੜਾ ਜਿਹਾ ਸੁਨੇਹਾ ਦਿਓ। ਉਹਨਾਂ ਨੂੰ ਕਹਿੰਦੇ ਆ ਵੀ ਲੋਕਾਂ ਦੀਆਂ ਅਫਵਾਹਾਂ ਚ ਨਾ ਆਓ, ਹਾਂਜੀ ਤੁਸੀਂ ਆਪ ਆ ਕੇ ਗੁਰੂ ਦੇ ਦਰਸ਼ਨ ਕਰੋ, ਤੁਹਾਨੂੰ ਫਿਰ ਪਤਾ ਲੱਗੂਗਾ। ਫਿਰ ਪਤਾ ਲੱਗੂਗਾ ਵੀ ਕਹੇ ਜਿਹਾ ਮਾਹੌਲ ਹੈ, ਕਹੇ ਜਿਹੇ ਬੰਦੇ ਆ, ਕਹੇ ਜਿਹਾ ਵਰਤਾਵ ਕਰਦੇ ਆ। ਹਾਂਜੀ ਤੇ ਗੱਪ ਮਾਰਨ ਦਾ ਮੈਂ ਤੁਹਾਨੂੰ ਕਹਿ ਦੂੰਗਾ ਵੀ ਉਹ ਤਾਂ ਭਾਈ ਪਾਕਿਸਤਾਨੀ ਬਹੁਤ ਮਾੜੇ, ਬਹੁਤ ਮਾਰੇ। ਇਹ ਤਾਂ ਕਹਿੰਦੇ ਰਾਹ ਪਿਆ ਜਾਂ ਵਾਹ ਪਿਆ, ਫੇਰ ਹੀ ਪਤਾ ਲੱਗਾ। ਤੇ ਹੋਰ ਕੀ ਕਹਿਣਾ ਚਾਹੋਗੇ ਜਿਹੜੇ ਲੋਕ ਹੁਣ ਤੱਕ ਨਹੀਂ ਆਏ, ਜਾਂ ਯੰਗ ਜਨਰੇਸ਼ਨ ਜਾਂ ਜਵਾਨ ਜਿਹੜੀ ਨਵੀਂ ਪੀੜ੍ਹੀ ਉਹ ਬੜਾ ਘੱਟ ਆਉਂਦੀ ਹੈ, ਉਹਨਾਂ ਨੂੰ ਕੀ ਸੁਨੇਹਾ? ਅਸੀਂ ਤਾਂ ਇਹ ਨਵੀਂ ਪੀੜ੍ਹੀ ਨੂੰ ਸੁਨੇਹਾ ਦੇਣਾ ਚਾਹੁੰਦੇ ਹਾਂ। ਫਿਰ ਅਸੀਂ ਭੇਜਾਂਗੇ। ਬੁੜਾ ਜਿਹਾ ਗੋਡੇ ਦੁਖਣ ਲੱਗ ਜਾਂਦੇ ਆ ਹਾਂਜੀ ਵੀ ਨਵੀਂ ਪੀੜ੍ਹੀ ਆਵੇ, ਉਹਨੂੰ ਪਤਾ ਲੱਗੇਗਾ, ਹਾਂ ਉਹਦੇ ਬਾਲ ਬੱਚਿਆਂ ਨੂੰ ਦੱਸੂਗੀ ਹਾਂਜੀ ਵੀ ਉੱਥੇ ਮਾਹੌਲ ਬਹੁਤ ਚੰਗਾ ਹੈ ਹਾਂਜੀ ਤੇ ਇਹਦਾ ਸਰਕਾਰਾਂ 'ਚ ਨਾ ਗੱਲਾਂ ਚਾਓ। ਹਾਂਜੀ ਅਸੀਂ ਤਾਂ ਇਹ ਸੁਨੇਹਾ ਦੇਣਾ ਚਾਹੁੰਦੇ ਹਾਂ। ਹਾਂਜੀ। ਬਹੁਤ ਧੰਨਵਾਦ ਪਾਕਿਸਤਾਨ ਸਰਕਾਰ ਦਾ, ਹਾਂਜੀ। ਫੌਜ ਦਾ, ਪੁਲਿਸ ਦਾ, ਹਾਂਜੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਹਾਂਜੀ ਜਿਹੜਾ ਇੰਨਾ ਸਾਡਾ ਇੱਜ਼ਤ ਮਾਣ ਕਰੇ। ਜੀ ਸ਼ੁਕਰੀਆ। ਸਰਦਾਰ ਜੀ ਕੀ ਹਾਲ ਚਾਲ ਹੈ? ਠੀਕ ਹੈ ਜੀ, ਤੁਸੀਂ ਦੱਸੋ। ਕੀ ਨਾਮ ਆਪਣਾ? ਮੇਰਾ ਨਾਮ ਜੀ ਬਲਵੰਤ ਸਿੰਘ ਹੈ। ਕਿੱਥੋਂ ਆਉਣ ਹੋਇਆ ਜੀ? ਮੈਂ ਵੀ ਜਗਮਾਲ ਵਾਲੀ ਤੋਂ ਜੀ। ਜਗਮਾਲ ਵਾਲੀ ਤੋਂ ਜੀ। ਜਗਮਾਲ ਵਾਲੀ ਪਿੰਡ। ਤੇ ਪਹਿਲੀ ਵਾਰੀ ਆਏ ਜੀ? ਹਾਂਜੀ ਪਹਿਲੀ ਵਾਰੀ ਹੈ। ਤੇ ਮਨ ਜਿੱਦਾਂ ਮੈਂ ਸੀ ਬਹੁਤ ਵਾਰੀ ਵੀ ਜਾਗੇ ਅੱਛਾ ਜੀ। ਤੇ ਕੁਛ ਹੈ ਜਿਹੜੀ ਤੁਸੀਂ ਪਹਿਲਾਂ ਗੱਲ ਦੱਸ ਗਏ ਨਾ, ਹਾਂਜੀ ਇਹ ਅਫਵਾਹ ਹੈ ਸਾਡੇ। ਕਿਹੜੀ ਹੈ ਜੀ? ਜਿਹੜਾ ਪਾਕਿਸਤਾਨ ਚ ਵਗ ਗਿਆ ਕਿ ਨਾ, ਹਾਂਜੀ ਉਹ ਫਿਰ ਮੁੰਡਾ ਸਾਡਾ ਇੱਕ ਪੜੋਸੀ ਰਹਿ ਵੀ ਗਿਆ, ਉਹਦੇ ਪਾਸ ਬਣਾ ਵੀ ਲਿਆ ਸੀ ਅੱਛਾ ਜੀ। ਵੀ ਫਿਰ ਉਹ ਹੋਰ ਨਹੀਂ ਕਿਤੇ ਜਾ ਸਕਦਾ ਦੇਸ਼ ਚ। ਸਰਦਾਰ ਜੀ ਇਹ ਗੱਲ ਬਹੁਤ ਚੱਲਦੀ ਹੈ ਜੀ। ਦੁਨੀਆ ਦੇ ਵਿੱਚ ਕੋਈ ਐਸਾ ਮੁਲਕ ਦੱਸ ਦਿਓ ਜਿੱਥੇ ਪਾਕਿਸਤਾਨੀ ਨਹੀਂ ਰਹਿੰਦੇ, ਉਹਨਾਂ ਕੋਲੇ ਪਾਕਿਸਤਾਨੀ ਪਾਸਪੋਰਟ ਆ, ਉਹ ਪਾਕਿਸਤਾਨ 'ਚ ਹੀ ਜੰਮੇ ਆ, ਪਾਕਿਸਤਾਨ ਦੇ ਪਾਸਪੋਰਟ ਦੇ ਉੱਤੇ ਉਹ ਪੂਰੀ ਦੁਨੀਆ ਦਾ ਸਫ਼ਰ ਕਰਦੇ ਆ। ਤੁਹਾਡੇ ਪਾਸਪੋਰਟ ਦੇ ਉੱਤੇ ਮੋਹਰ ਲੱਗ ਜਾਣਾ ਜੀ, ਤੁਹਾਡਾ ਵੀਜ਼ਾ ਨਹੀਂ ਲੱਗਦਾ, ਇਹ ਕਿਹੋ ਜਿਹੀ ਗੱਲ ਹੈ? ਮੈਨੂੰ ਇਹ ਗੱਲ ਇਹ ਨਹੀਂ ਜੀ, ਜਿਹੜੀ ਅਫਵਾਹ ਹੈ ਹਾਂਜੀ ਇਹ ਕੋਈ ਪ੍ਰੂਫ ਤਾਂ ਹੁੰਦੇ ਹਾਂਜੀ। ਨਹੀਂ। ਇੱਕ ਬੰਦਾ ਜਾਂ ਦੋ ਤੁਰੇ ਜਾਂਦੇ ਕਹਿ ਗਏ ਹਾਂਜੀ ਤੇ ਟੱਪ ਗਏ, ਉਹਨਾਂ ਨੇ ਕਿਹੜਾ ਕੋਈ ਸਬੂਤ ਦੇਣਾ। ਦੁਨੀਆ ਦੇ ਜਿਹੜੇ ਤਰੱਕੀ ਯਾਫਤਾ ਮੁਲਕ ਜਿਹਨੂੰ ਅਸੀਂ ਅਮਰੀਕਾ, ਕੈਨੇਡਾ ਜਾਂ ਬਰਤਾਨੀਆ ਕਹਿੰਦੇ ਗਏ ਆ, ਉੱਥੇ ਪਾਕਿਸਤਾਨੀ ਮੈਂਬਰ ਪਾਰਲੀਮੈਂਟ ਤੱਕ ਆ। ਅਗਰ ਕੋਈ ਪਾਕਿਸਤਾਨੀ ਐਸੇ ਲੋਕ ਹੋਣ, ਉਹਨਾਂ ਨੂੰ ਉੱਥੇ ਮੈਂਬਰ ਪਾਰਲੀਮੈਂਟ ਕੌਣ ਬਣਾਵੇ? ਸਾਡੇ ਰਿਸ਼ਤੇਦਾਰ ਵੀ ਕੁਝ ਗਏ ਆ, ਹਾਂਜੀ ਤਕਰੀਬਨ ਪੰਜਾਬ ਤੋਂ ਵੱਧ ਵਗ ਗਿਆ ਬਾਹਰ ਹਾਂਜੀ ਇਸ ਟਾਈਮ। ਹਾਂਜੀ ਕਰਮਾਂ ਦਾ ਕੋਠੀਆਂ ਵਧੀਆ ਪਾਈਆਂ ਤੇ ਮਹਿੰਦੀਆਂ ਪਈਆਂ ਤੇ ਉੱਥੇ ਮਿਲਣ ਵਰਤਨ ਵੀ ਹੈ ਪੰਜਾਬੀਆਂ ਦਾ, ਇੱਥੋਂ ਵਾਲਿਆਂ ਦਾ, ਤੇ ਕੋਈ ਫਰਕ ਨਹੀਂ ਵੀ ਫਰਕ ਨਹੀਂ। ਕੋਈ ਪਾਕਿਸਤਾਨੀ ਹੈ ਕਿ ਹਿੰਦੁਸਤਾਨੀ ਹੈ। ਹਾਂਜੀ ਇਹ ਕੁਝ ਮੀਡੀਆ ਜਿਹੜੀ ਇੱਥੋਂ ਦੀ ਮੈਨੂੰ ਮੈਂ ਤਾਂ ਇਹ ਅਪੀਲ ਕਰਦਾ ਵੀ ਚੰਗਾ ਸਾਰਥ ਕਰੋ ਜਿਹੜਾ ਲੋਕਾਂ ਦੇ ਵਿੱਚ ਬਹੁਤ ਪਿਆਰ ਵਧੇ। ਡਰਾਉਣ ਵਾਲੀਆਂ ਗੱਲਾਂ ਜਾਂ ਇੱਕ ਜੋ ਮੀਡੀਆ ਇੱਥੋਂ ਦੇ ਵੀ ਆਖ ਦਿੰਦੇ ਆ, ਬੱਚੇ ਜਦੋਂ ਦਿਖਾਉਂਦੇ ਆ ਵੀ ਇੰਡੀਆ ਤਾਂ ਸਾਡਾ ਦੁਸ਼ਮਣ ਹੈ, ਜੇ ਤੁਸੀਂ ਵੇਖਿਆ ਹੀ ਨਹੀਂ ਕਿਸੇ ਨੂੰ ਕੁਛ। ਨਹੀਂ ਬੱਚੇ ਤਾਂ ਇਦਾਂ ਦੀ ਗੱਲ ਮੇਰਾ ਖਿਆਲ ਮੈਂ ਤਾਂ ਨਹੀਂ ਕਦੇ ਸੁਣੀ। ਉਹਦੇ ਚੈਨਲ ਤੇ ਮੈਂ ਵੇਖੀ ਜੀ ਸੋਹਲ ਚੌਧਰੀ ਜਿਹੜਾ, ਅੱਛਾ ਜੀ। ਮੈਂ ਵੇਖ ਲੈਣਾ ਬਹੁਤ ਜ਼ਿਆਦਾ ਪਾਕਿਸਤਾਨ ਦਾ, ਮੈਂ ਬਹੁਤ ਰਿਪੋਰਟ ਵੇਖਦਾ। ਸਾਡਾ ਅਖਬਾਰ ਹਾਂਜੀ ਤੇ ਟੀਵੀ ਸਾਰਾ ਦਿਨ ਬਹੁਤ ਦੇਖਦੇ ਤੇ ਬਹੁਤ ਪੜ੍ਹਦੇ ਆ, ਇਹਨੂੰ ਅਸੀਂ ਪੱਤਰਕਾਰ ਹੀ ਕਹਿੰਦੇ ਆ। ਵੇਖ ਹੀ ਲੈਂਦੇ ਆ। ਤੇ ਹੁਣ ਤੁਹਾਨੂੰ ਕਿਵੇਂ ਜਿਹਾ ਲੱਗਿਆ ਇੱਥੇ ਆ ਕੇ? ਮੈਨੂੰ ਜੀ ਦੋ ਤਿੰਨ ਗੱਲਾਂ ਤਾਂ ਬਹੁਤ ਵਧੀਆ ਲੱਗੀਆਂ। ਕਿਹੜੀਆਂ ਦੱਸੋ ਜੀ? ਪਹਿਲੀ ਗੱਲ ਤਾਂ ਜਿਹੜੀ ਬੋਲੀ ਹੈ ਜਿਵੇਂ ਮੇਰੀ ਪਿੰਡ ਦੀ ਹੈ, ਹਾਂਜੀ ਉਹੀ ਬੋਲ ਰਹੇ ਹੋ ਤੁਸੀਂ। ਅੱਛਾ ਜੀ। ਦੇਸੀ ਜਿਵੇਂ ਆਪ ਜ਼ਿਮੀਦਾਰ ਬੋਲਦੇ ਹੋ। ਜੀ ਪੰਜਾਬੀ ਵਾਲੇ ਜੀ। ਦੂਜੀ ਪੁਲਿਸ ਦਾ ਰਵੱਈਆ ਬਹੁਤ ਵਧੀਆ ਰਿਹਾ ਜੀ। ਅੱਛਾ ਜੀ। ਪੰਜਾਬ ਪੁਲਿਸ ਸਰ ਕਹਿ ਦਿਓ ਜ਼ਿੰਦਾਬਾਦ। ਜਿੰਦਾਬਾਦ ਜੀ। ਹਾਂਜੀ ਬਹੁਤ ਪਿਆਰ ਨਾਲ ਇਹਨਾਂ ਦਾ ਸਬੂਤ ਹੈ। ਹੋਰ ਸਾਲਿਓ ਸੁਣ ਲਓ। ਨਹੀਂ ਬਿਲਕੁਲ ਪੂਰਾ ਇਹਨਾਂ ਦਾ ਮਾਨ ਸਤਿਕਾਰ ਕੀਤਾ। ਧੰਨਵਾਦ। ਤੁਸੀਂ ਕਰਵਾ ਰਹੇ ਹੋ ਸਾਡੇ ਜਿਹੜਾ ਜੀ ਇੱਥੋਂ ਦੀ ਜਿਹੜੀ ਤੁਸੀਂ ਇਹ ਸੜਕਾਂ ਦੀ ਗੱਲ ਕਰ ਰਹੇ ਹੋ, ਹਾਂਜੀ ਜਿੰਨੀ ਸੇਵਾ ਹੁੰਦੀ ਹੈ ਉਹ ਤਾਂ ਸਾਡੇ ਵੀ ਦਿੱਲੀ ਆ ਰਹੀ ਹੈ ਫਾਜ਼ਿਲਕਾ ਨੂੰ, ਉਹ ਵੀ ਸੜਕ ਇਸ ਵਰਗੀ ਜਿਵੇਂ ਆਪਾਂ ਜਾਂਦੇ ਆ, ਪਰ ਸੜਕਾਂ ਬਹੁਤ ਸਾਫ਼ ਹੈ। ਚਾਹ ਬਾਤ। ਹਾਂ ਜਿਹੜੇ ਲੋਕਾਂ ਨੇ ਪਾਕਿਸਤਾਨ 'ਚ ਤਰੱਕੀ ਹੈ ਨਹੀਂ, ਗਰੀਬੀ ਬਹੁਤ ਆ, ਉਹਨਾਂ ਨੂੰ ਕੀ ਸੁਨੇਹਾ? ਉਹ ਜੀ ਉਹਦਾ ਦੇਖੋ ਸਬੂਤ ਆ, ਉਹ ਤਾਂ ਅਸੀਂ ਦੱਸਾਂਗੇ ਜਾ ਕੇ। ਹੁਣ ਜਿਹੜੇ ਮੀਡੀਆ ਦੇ ਚੈਨਲ ਉੱਥੇ ਚੱਲਦੇ ਆ, ਇੱਥੋਂ ਤੱਕ ਤਾਂ ਕੋਈ ਪਹੁੰਚ ਨਹੀਂ ਆਪਣੀ ਵੀ ਉਹ ਕੋਈ ਆਪਾਂ ਨੂੰ ਪੁੱਛ ਕੇ ਆਪਦੀ ਰਿਪੋਰਟ ਕਰਦੇ ਆ। ਉਹ ਕੁਛ ਇਹੋ ਜਿਹੇ ਸਬੂਤ ਲੈ ਜਾਂਦੇ ਆ, ਫੋਟੋਆਂ ਕੋਈ ਕੱਚੀਆਂ ਸੜਕਾਂ ਟੁੱਟੀਆਂ ਦੀ, ਜਾਂ ਮਤਲਬ ਉਸ ਜਗ੍ਹਾ ਤੋਂ ਫੋਟੋ ਲੈਂਦੇ ਜਿੱਥੋਂ ਸਾਫ਼ ਨਾ ਹੋਵੇ, ਤਾਂ ਉਹ ਵਿਖਾਉਂਦੇ ਆ ਲੋਕਾਂ ਤੇ, ਉਹਦਾ ਉਸ ਜਿਹਾ ਅਸਰ ਪੈਂਦਾ ਹੈ। ਦੇਖੋ ਜੀ 100% ਦਾ ਅਮਰੀਕਾ ਦੇ ਵਿੱਚ ਇਹ ਸਾਰਾ ਸਾਫ਼ ਨਹੀਂਗਾ। ਨਹੀਂ ਹੋਣਾ ਜੀ, ਨਹੀਂ ਹੋਣਾ ਜੀ। ਗਰੀਬੀ ਤਾਂ ਗਰੀਬ ਉੱਥੇ ਵੀ ਹੈ ਨੇ, ਗਰੀਬ ਤਾਂ ਜੀ ਸਾਰੇ ਹੀ ਹੈ। ਦੇਖੀ ਜੀ ਬਾਕੀ ਜੇ ਤੁਸੀਂ ਇਹ ਕਹੋ ਸਾਰੀ ਦੁਨੀਆ ਹੀ ਗਰੀਬ ਆ, ਉਹ ਨਹੀਂ ਹੈ। ਮੈਂ ਤਾਂ ਇੱਕ ਗੱਲ ਕਹਾਂ ਜੀ, ਇੱਥੋਂ ਥੋੜਾ ਜਿਹੜੀ ਮੀਡੀਆ ਦੀ ਡਿਊਟੀ ਹੈ, ਹਾਂਜੀ ਇੱਕ ਤਾਂ ਵਪਾਰ ਖੁੱਲ ਜੇ, ਆਉਣ ਜਾਣ ਦੇ ਸਾਧਨ ਸੌਖੇ ਹੋ ਜਾਣ। ਹਾਂਜੀ ਇਹ ਤਾਂ ਸਰਕਾਰਾਂ ਦੇ ਕੰਮ ਆ ਜੀ। ਸਰਕਾਰਾਂ ਵੀ ਤਾਂ ਹੀ ਕਰਨ ਆਪਾਂ ਜੇ ਮੰਨ ਲਾ ਦੱਸੀਏ ਜੀ
ਤੇ ਲੋਕਾਂ ਦੇ ਮਿਲ ਵਰਤਣ ਨਾਲ ਆਉਣ ਜਾਣ ਸੌਖਾ ਹੋ ਜੇ, ਡਰ ਭੈ ਨਿਕਲ ਜੇ। ਜੀ ਜੀ। ਤੇ ਇੱਕ ਮੋਬਾਈਲ ਦੀ ਜ਼ਰੂਰ ਦਿੱਕਤ ਆ ਰਹੀ, ਜਿਵੇਂ ਅਸੀਂ ਆਉਂਦੇ ਇੱਥੇ ਜੇ ਸਾਨੂੰ ਆਉਂਦੇ ਨੂੰ ਸਿਮ ਦੇ ਦਿਆ ਕਰਨ ਤੇ ਜਾਂਦਿਆਂ ਤੋਂ ਵਾਪਸ ਲੈ ਲਿਆ ਕਰਨ, ਪਾਕਿਸਤਾਨ ਦਾ ਦੇ ਦਿਆ ਕਰਨ 10 ਦਿਨਾਂ ਵਾਸਤੇ, ਉਹਦਾ ਤੇ ਖਰਚਾ ਵੀ ਲੈ ਲਿਆ ਕਰਨਾ। ਜੀ ਜੀ। ਤਾਂ ਘਰਾਂ ਦੇ ਵਿੱਚ ਵੀ ਕਈ ਵਾਰੀ ਮੰਗ ਰਹਿੰਦੀ ਵੀ ਸਾਨੂੰ ਉੱਥੇ ਜਦੋਂ ਤੁਸੀਂ ਜਾਓ ਤਾਂ WhatsApp ਇਹ ਤੁਸੀਂ ਜੇ ਛੋਟੀ ਮਾਲਾ ਕਰਨ ਉੱਪਰੇ ਗੱਲ ਸਰਕਾਰ ਤੇ ਹੀ ਨਾ ਬਚਾਇਓ ਜਰੂਰ ਜੀ। ਕੀ ਬਾਤ ਹੈ ਸਰਦਾਰ ਜੀ, ਬੜੀ ਖਰਚਾ ਤੁਸੀਂ ਲੈ ਲਓ ਨਾਲ ਦੀ ਨਾਲ। ਜੀ ਬਿਲਕੁਲ, ਤੁਹਾਡਾ ਸਹਿਯੋਗ ਸਰਕਾਰ ਤੱਕ ਪਹੁੰਚ ਗਿਆ। ਜਿਹੜਾ ਕੋਈ ਮੰਗੇ ਸੋਚੋ ਸਮ ਉਹਨੂੰ ਦਿਓ ਜਰੂਰ ਜੀ। ਇੱਥੋਂ ਦਾ 10 ਦਿਨਾਂ ਵਾਸਤੇ ਜਲਦੀ ਜਮਾ ਕਰਾ ਲੈਣਾ ਜੀ। ਤੁਹਾਡੀ ਜਿਹੜੀ ਤਜਵੀਜ਼ ਹੈ ਸਰਕਾਰ ਤੱਕ ਚਲੀ ਗਈ, ਬੜੀ ਮਿਹਰਬਾਨੀ ਜੀ। ਸਰਦਾਰ ਜੀ ਕੀ ਹਾਲ ਚਾਲ ਹੈ? ਅੱਗੇ ਨੂੰ ਹੋ ਜਾ ਮੜੇ ਜੀ। ਕੀ ਨਾਮ ਹੈ ਆਪਣਾ? ਜਗਦੀਪ ਸਿੰਘ ਜੀ। ਕਿੱਥੋਂ ਆਉਣ ਹੋਇਆ? ਤਲਵੰਡੀ ਸਾਬੋ ਤਹਿਸੀਲ ਦੇ ਵਿੱਚ ਮੇਰਾ ਪਿੰਡ ਹੈ ਜੀ, ਗੋਲੇਵਾਲਾ। ਤਲਵੰਡੀ ਸਾਬੋ ਤਹਿਸੀਲ ਹੈ ਜੀ? ਹਾਂਜੀ। ਇਹ ਡਿਸਟ੍ਰਿਕਟ ਕਿਹੜਾ ਪੈਂਦਾ ਜੀ? ਬਠਿੰਡਾ ਜੀ। ਬਠਿੰਡਾ ਜੀ। ਤੇ ਪਿੰਡ ਕਿਹੜਾ ਆਪਣਾ? ਗੋਲੇਵਾਲਾ, ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਤੋਂ। ਅੱਛਾ ਜੀ। ਆਇਆ ਹੋਇਆ। ਹਾਂਜੀ। ਤੇ ਪਹਿਲੀ ਵਾਰੀ ਆਉਣ ਹੋਇਆ? ਪਹਿਲੀ ਵਾਰ ਜੀ। ਤੇ ਫਿਰ ਜਿਹੜਾ ਪਹਿਲੀ ਵਾਰੀ ਆਉਂਦਾ ਉਹਨੂੰ ਤਾਂ ਬਹੁਤ ਐਕਸਾਈਟਮੈਂਟ ਹੁੰਦੀ ਹੈ, ਦੱਸੋ। ਮੈਂ ਜਿੰਨੀ ਮੈਨੂੰ ਖੁਸ਼ੀ ਮਹਿਸੂਸ ਹੋ ਰਹੀ ਹੈ ਮੈਨੂੰ ਸ਼ਬਦਾਂ ਦੇ ਵਿੱਚ ਬਿਆਨ ਨਹੀਂ ਕਰ ਸਕਦਾ ਵੀ ਇੱਥੇ ਆ ਕੇ ਇੰਨਾ ਜ਼ਿਆਦਾ ਮਾਨ ਸਤਿਕਾਰ ਮਿਲਿਆ। ਜੀ ਜੀ। ਬਸ ਸ਼ਬਦੋਂ ਬਾਹਰ ਹੈ। ਇੱਥੇ ਆ ਕੇ ਮੈਨੂੰ ਇਹ ਮਹਿਸੂਸ ਨਹੀਂ ਹੋ ਰਿਹਾ ਵੀ ਮੈਂ ਪਾਕਿਸਤਾਨ ਦੇ ਵਿੱਚ ਆਇਆ, ਮੈਨੂੰ ਤਾਂ ਇੰਝ ਲੱਗਦਾ ਵੀ ਆਪਣੇ ਪਿੰਡ ਦੇ ਵਿੱਚ ਹੀ ਫਿਰ ਰਿਹਾ। ਉਹੀ ਬੋਲੀ, ਉਹੀ ਸੱਭਿਆਚਾਰ, ਉਹੀ ਰਹਿਣ ਸਹਿਣ, ਉਹੀ ਖਾਣ ਪਾਣ, ਉਹੀ ਸਾਡੇ ਲੱਛਣ ਆਪਸ ਵਿੱਚ ਮਿਲਦੇ ਜੁਲਦੇ, ਫਿਰ ਪੰਜਾਬੀ ਹੁੰਦੇ। ਹਾਂਜੀ। ਇਸ ਕਰਕੇ ਬਹੁਤ ਖੁਸ਼ੀ ਹੋ ਰਹੀ ਹੈ ਜੀ। ਤੇ ਕਿਵੇਂ ਬਣ ਗਿਆ ਪ੍ਰੋਗਰਾਮ ਵੀ ਚੱਲੀਏ? ਲੋਕ ਥੋੜਾ ਜਿਹਾ ਕਤਰਾਉਂਦੇ ਆਉਣ ਤੋਂ ਇਧਰ ਨਾਲ, ਤੁਹਾਡਾ ਕਿਵੇਂ ਪ੍ਰੋਗਰਾਮ ਬਣ ਗਿਆ? ਕਾਫੀ ਸਮੇਂ ਤੋਂ ਮੇਰੀ ਇਹ ਤਮੰਨਾ ਸੀ। ਅੱਛਾ ਜੀ। ਵੀ ਬਾਬੇ ਨਾਨਕ ਦਾ ਜਨਮ ਸਥਾਨ ਦੇਖਣਾ, ਬਾਕੀ ਜਿੰਨੀਆਂ ਸਾਡੇ ਪੰਜਾਬ ਦੇ ਸੱਭਿਆਚਾਰ ਵਿੱਚ ਪ੍ਰੀਤ ਗਾਥਾਵਾਂ, ਜਿਨ੍ਹਾਂ ਦੇ ਵਿੱਚ ਸੋਹਣੀ ਮਹੀਵਾਲ, ਸੱਸੀ ਪੁੰਨੂ, ਮਿਰਜ਼ਾ ਸਾਹਿਬਾਂ, ਹੀਰ ਰਾਂਝਾ ਤੇ ਦੂਜਾ ਮਲਕੀ ਕੀਮਾ, ਇੰਦਰ ਬੇਗੋ ਵਰਗੇ ਹੋਰ ਵੀ ਕਈ ਮੈਨੂੰ ਚੇਤੇ ਨਹੀਂ ਆ ਰਹੇ, ਉਹ ਸਾਰੇ ਇਸੇ ਧਰਤੀ ਦੀ ਉਪਜ ਹੈ ਤੇ ਜਿਨ੍ਹਾਂ ਤੋਂ ਅਸੀਂ ਵਿਛੜ ਚੁੱਕੇ ਹਾਂ। ਬਾਕੀ ਬਹੁਤ ਮਹਾਨ ਲੇਖਕ ਬਾਬਾ ਬੁੱਲੇ ਸ਼ਾਹ ਜੀ, ਹਾਸ਼ਮ ਜੀ, ਦਮੋਦਰ, ਪੀਲੂ ਸ਼ਾਹ, ਅਸੀਂ ਉਹਨਾਂ ਦੀ ਧਰਤੀ ਤੇ ਸਾਰੇ ਆਸ਼ਿਕ, ਸਾਰੇ ਬਜ਼ੁਰਗ, ਸਾਰੇ ਵਲੀਉੱਲਾ ਇਸੇ ਵਾਸਤੇ ਇਹਦਾ ਨਾਮ ਪਾਕਿਸਤਾਨ ਹੈ। ਪਾਕਿਸਤਾਨ ਪਵਿੱਤਰ ਧਰਤੀ ਹੈ ਜੀ। ਇਹ ਬੜੀ ਖੁਸ਼ੀ ਹੋ ਰਹੀ ਹੈ ਜੀ। ਤੇ ਮਿਲੇ ਗਏ ਆ ਪੰਜਾ ਸਾਹਿਬ, ਕਿਹੋ ਜਿਹਾ ਰਿਹਾ ਸਫ਼ਰ? ਗੁਰਦੁਆਰਿਆਂ ਦੇ ਬਹੁਤ ਵਧੀਆ ਜੀ। ਹੁਣ ਵੀ ਸਾਰੇ ਅਸੀਂ ਹੁਣੇ ਆ ਕੇ ਇੱਥੇ ਬੈਠੇ ਆਂਗੇ, ਜਿਹੜੇ ਇੱਥੋਂ ਦੇ ਲੋਕਲ ਗੁਰਦੁਆਰੇ ਸੀ ਸਾਰਿਆਂ ਦੇ ਦਰਸ਼ਨ ਕਰਕੇ ਆਏ ਆ। ਬਹੁਤ ਹੀ ਲੋਕਾਂ ਨੇ ਮਾਨ ਸਤਿਕਾਰ ਦਿੱਤਾ ਤੇ ਬਾਕੀ ਪ੍ਰਸ਼ਾਸਨ ਨੇ ਵੀ, ਜਿਹੜੇ ਸਾਡੇ ਨਾਲ ਪੁਲਿਸ ਵਾਲੇ ਗਏ ਸੀ ਵੀ, ਬਹੁਤ ਜ਼ਿਆਦਾ ਉਹਨਾਂ ਨੇ ਮਾਨ ਤਾਨ ਕੀਤਾ ਸਾਡਾ। ਉਹ ਕਹਿੰਦੇ ਵੀ ਜੋ ਕੁਝ ਵੀ ਖਾਣਾ ਪੀਣਾ ਤੋਂ ਮੈਂ ਕੁਝ ਨਹੀਂ, ਮੈਂ ਆਪਦੇ ਕੋਲੋਂ ਖਵਾਉਂਗਾ, ਆਪਦੀ ਜੇਬ ਚੋਂ। ਹਾਂਜੀ, ਆਪਦੀ ਜੇਬ ਚੋਂ ਉਹਨਾਂ ਨੇ ਕੁਰਬਾਨੀ ਸਾਨੂੰ ਖਵਾਈ। ਇਹ ਤਾਂ ਤੁਸੀਂ ਤਾਂ ਕਿਸਮਤ ਵਾਲੇ ਵੀ ਪੁਲਿਸ ਵਾਲੇ ਕੋਲ ਫਰਮਾਨੀਆਂ ਖਾ ਗਏ। ਹਾਂਜੀ ਹਾਂਜੀ। ਚਲੋ ਇਹ ਫਰਕ ਹੈ ਜੀ। ਉਹ ਸਾਡੇ ਚੜ੍ਹਦੇ ਪੰਜਾਬ ਵਾਲੀ ਪੁਲਿਸ ਨਹੀਂ ਹੈਗੀ, ਇਹ ਰਹਿੰਦੇ ਪੰਜਾਬ ਵਾਲੀ ਪੁਲਿਸ ਹੈ। ਦੇਖੋ ਜੀ, ਇਹ ਪਾਕਿਸਤਾਨੀ ਪੁਲਿਸ ਆ, ਪਾਕ ਪੁਲਿਸ ਆ ਜੀ। ਤੇ ਬਹੁਤ ਖੁਸ਼ੀ ਹੋ ਰਹੀ ਹੈ ਜੀ। ਤੇ ਗੁਰਦੁਆਰੇ ਲੋਕਲ ਜਿਹੜੇ ਆ ਉਹਨਾਂ ਦਾ ਵੀ ਵਿਜ਼ਿਟ ਕੀਤਾ, ਬਾਹਰ ਲੋਕਾਂ ਨੂੰ ਆਉਂਦੇ ਜਾਂਦੇ ਲੋਕਾਂ ਨੂੰ ਬਾਜ਼ਾਰਾਂ ਗਲੀਆਂ 'ਚ ਮਿਲੇ, ਉਹਨਾਂ ਦਾ ਤੁਹਾਡੇ ਨਾਲ ਸੁਭਾਅ ਕੈਸਾ? ਬਹੁਤ ਵਧੀਆ ਜੀ, ਬਹੁਤ ਵਧੀਆ। ਹਾਂਜੀ। ਇੰਨੇ ਮਿੱਠੇ ਬੋਲੇ ਆ। ਹਾਂਜੀ, ਬਹੁਤ ਵਧੀਆ। ਕੋਈ ਐਸਾ ਤਾਂ ਨਹੀਂ ਲੱਗਾ ਜਿਹੜੇ ਤੁਹਾਡੇ ਦਿਲ ਦੇ ਵਿੱਚ ਵਹਿਮ ਭਰਮ ਪਾਏ ਗਏ ਸੀ, ਉਹਨਾਂ ਦੇ ਵਿੱਚੋਂ ਵੀ ਤੁਹਾਨੂੰ ਕੋਈ ਚੀਜ਼ ਨਜ਼ਰ ਆਈ? ਮੈਨੂੰ ਤਾਂ ਪਹਿਲੇ ਹੀ ਨਹੀਂ ਸੀ। ਹਾਂਜੀ। ਪਰ ਵੀ ਲੋਕਾਂ ਨੂੰ ਜਿਹੜਾ ਇਹ ਅਫਵਾਹਾਂ ਫੈਲਾਈਆਂ ਜਾਂਦੀਆਂ ਨੇ ਵੀ ਪਾਕਿਸਤਾਨ ਦੇ ਵਿੱਚ ਜ਼ਿਆਦਾ ਅੱਤਵਾਦ ਹੈ, ਉੱਥੇ ਉਹ ਹੈ, ਅਜਿਹਾ ਕੁਛ ਨਹੀਂ। ਇਹ ਤਾਂ ਵਿਰੋਧੀਆਂ ਨੇ ਆਪਦੇ ਦੁਸ਼ਮਣਾਂ ਨੂੰ ਕਹਿ ਲਓ, ਇੱਕ ਤਰ੍ਹਾਂ ਦਾ ਮੈਂ ਕਹੂੰਗਾ, ਉਹਨਾਂ ਨੇ ਨਿੰਦਣਾ ਹੀ ਹੁੰਦਾ, ਭਾਵੇਂ ਉਹ ਕਿੱਡਾ ਵੀ ਚੰਗਾ। ਤੁਸੀਂ ਵਾਗੇ ਤੋਂ ਲੈ ਕੇ ਪੰਜਾ ਸਾਹਿਬ ਤੱਕ 500 ਕਿਲੋਮੀਟਰ ਫਿਰ ਆਏ ਆ। 500 ਕਿਲੋਮੀਟਰ ਦੇ ਵਿੱਚ ਮੇਰੇ ਖਿਆਲ ਤੁਹਾਨੂੰ ਕੋਈ ਚੀਜ਼ ਨਜ਼ਰ ਆਈ ਅਸੀਂ? ਉਹ ਜੀ ਮੋਟਰਵੇ ਪਹਿਲੀ ਵਾਰ ਵੇਖੀ ਆ ਜੀ। ਹਾਂਜੀ। ਅੱਜ ਤੱਕ ਮੈਂ ਨਹੀਂ ਵੇਖੀ। ਹਾਂਜੀ। ਬਹੁਤ ਵਧੀਆ, ਇੰਨੀ ਸਾਫ਼ ਪਾਣੀ ਵਰਗੀ ਸੜਕ ਹੈ। ਤੇ ਗੱਡੀ ਜਦੋਂ ਚੱਲਦੀ ਹੈ ਕੋਈ ਜੰਪ ਹਲੋੜਾ ਤਾਂ ਨਹੀਂ ਲੱਗਦਾ? ਬਿਲਕੁਲ ਨਹੀਂ ਜੀ, ਏਦਾਂ ਲੱਗਦਾ ਜਿਵੇਂ ਜਹਾਜ਼ ਵਿੱਚ ਬੈਠੇ ਸਫ਼ਰ ਕਰ ਰਹੀ ਹੈ। ਕੀ ਬਾਤ ਹੈ, ਕੀ ਬਾਤ। ਤੇ ਜਿਹੜੇ ਨਹੀਂ ਆਏ ਉਹਨਾਂ ਨੂੰ ਦੱਸੋ ਫਿਰ ਵੀ। ਉਹਨਾਂ ਨੂੰ ਇਹੀ ਹੈ ਵੀ ਵੱਧ ਤੋਂ ਵੱਧ ਆਓ। ਤੇ ਇਹ ਵੀ ਭਰਮ ਭੁਲੇਖਾ ਜਿਹੜਾ ਸਾਡੇ ਮਨਾਂ ਦੇ ਵਿੱਚ ਪਾਇਆ ਗਿਆ ਵੀ ਜੇ ਇੱਕ ਵਾਰੀ ਤੁਹਾਡੇ ਪਾਸਪੋਰਟ ਤੇ ਪਾਕਿਸਤਾਨ ਦੀ ਮੋਹਰ ਲੱਗ ਗਈ ਤਾਂ ਤੁਸੀਂ ਕਿਸੇ ਹੋਰ ਮੁਲਕ ਦੇ ਵਿੱਚ ਜਾ ਨਹੀਂ ਸਕਦੇ। ਮੈਂ ਤਾਂ ਪਹਿਲੇ ਕਹਿਣਾ ਵੀ ਪਾਕਿਸਤਾਨ ਦੇ ਲੋਕ ਕਿਹੜਾ ਬਾਹਰਲੇ ਮੁਲਕਾਂ ਦੇ ਵਿੱਚ ਰਹਿੰਦੇ ਨਹੀਂ। ਅੱਲਾਹ ਦੀ ਹਾਂ। ਤੇ ਇਹ ਇੱਕ ਸਿਰਫ ਦੋਵਾਂ ਪੰਜਾਬਾਂ ਦੇ ਵਿੱਚ ਫਰਕ ਪਾਉਣ ਵਾਸਤੇ ਇਹ ਬਸ ਜਿਹੜਾ ਮੀਡੀਆ ਨੇ ਝੂਠੀਆਂ ਅਫਵਾਹਾਂ ਫੈਲਾ ਕੇ ਲੋਕਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਕਰ ਨਹੀਂ ਸਕੇ। ਕੋਸ਼ਿਸ਼ ਕੀਤੀ ਉਹਨਾਂ ਨੇ। ਤੇ ਦੁਨੀਆ ਦੇ ਵਿੱਚ ਕੋਈ ਐਸਾ ਮੁਲਕ ਦੱਸ ਦਿਓ ਜਿੱਥੇ ਪਾਕਿਸਤਾਨੀ ਨਹੀਂ ਰਹਿੰਦੇ ਤੇ ਫਿਰ ਅਸੀਂ ਵੀ ਮੰਨ ਜਾਵਾਂਗੇ। ਮੈਂ ਖੁਦ ਮੀਡੀਆ ਕਰਨੀ ਹੈ। ਹਾਂਜੀ।
ਮੈਂ ਪੰਜਾਬ ਦੇ ਕਈ ਤਕੜੇ ਅਖਬਾਰਾਂ ਨੂੰ ਦੇ ਵਿੱਚ ਕੰਮ ਕਰ ਚੁੱਕਿਆ। ਹੁਣ ਵੀ ਆ ਮੇਰੀ ਢੂਹੀ ਥੋੜੀ ਜਿਹੀ ਪ੍ਰੋਬਲਮ ਆ ਗਈ ਸੀਗੀ, ਮੈਂ ਛੱਡਿਆ। ਮੈਂ ਪਿਛਲੇ 32 ਸਾਲਾਂ ਤੋਂ ਪੱਤਰਕਾਰੀ ਦੇ ਖੇਤਰ ਦੇ ਵਿੱਚ ਹੈ। ਕੀ ਬਾਤ ਹੈ, ਫਿਰ ਤਾਂ ਤੁਸੀਂ ਸਾਡੇ ਭਰਾ ਹੋ ਜੀ। ਹਾਂਜੀ। ਤੇ ਇਸ ਕਰਕੇ ਵੀ ਸਾਡਾ ਮੀਡੀਆ ਠੀਕ ਹੈ। ਗੋਦੀ ਮੀਡੀਆ ਜਿਹਨੂੰ ਹੁਣ ਮਸ਼ਹੂਰ ਹੈਗਾ, ਉਹਨਾਂ ਨੇ ਤਾਂ ਬਸ ਜਿਹੜੀ ਗੱਲ ਹੈਗੀ ਉਹਨਾਂ ਨੇ ਆਪ ਦੀ ਬੱਲੇ ਬੱਲੇ ਕਰੀ ਜਾਣੀ ਹੈਗੀ, ਤੇ ਬਾਕੀ ਸੱਚਾਈ ਤੋਂ ਕੋਹਾਂ ਦੂਰ ਹੈ ਮੀਡੀਆ। ਗੁਰਦੁਆਰਿਆਂ ਦਾ ਜਿਹੜਾ ਇੰਤਜ਼ਾਮ ਆ, ਪ੍ਰਬੰਧ ਆ, ਉਹਦੇ ਉੱਤੇ ਦੱਸੋ। ਗੁਰਦੁਆਰਾ ਸਾਹਿਬ ਦਾ ਤਾਂ ਜਦੋਂ ਨਾਲ ਲੈਤਾ ਜੀ, ਫਿਰ ਪ੍ਰਬੰਧ ਦੀ ਕੋਈ ਕਹਿਣ ਦੀ ਉਹ ਕਮੀ ਰਹੀ ਨਹੀਂ ਜਾਂਦੀ ਹੁੰਦੀ, ਕੋਈ ਕਮੀ ਰਹੀ ਨਹੀਂ ਜਾਂਦੀ ਹੁੰਦੀ। ਗੁਰਦੁਆਰਿਆਂ ਦੇ ਪ੍ਰਬੰਧ ਵਿੱਚ ਤਾਂ ਜਿੰਨੀ ਇਹਨਾਂ ਦੀ ਆਪਾਂ ਸਿਫਤ ਕਰ ਲਈਏ ਉਨੀ ਘੱਟ ਹੈ। ਲੰਗਰ ਪਾਣੀ ਦਾ, ਰਹਿਣ ਸਹਿਣ ਦਾ ਬਹੁਤ ਵਧੀਆ ਜੀ, ਬਹੁਤ ਵਧੀਆ। ਤੇ ਹੋਰ ਤੁਹਾਨੂੰ ਸਾਡੀ ਜਿਹੜੀ ਪੰਜਾਬ ਪੁਲਿਸ ਸਿਕਿਉਰਿਟੀ ਫੋਰਸਸ ਦੇ ਜਿਹੜੇ ਲੋਕ ਲੈ ਕੇ ਆਉਣ ਜਾਣ ਵਾਲੇ ਤੁਹਾਨੂੰ ਮਿਲਦੇ, ਤੁਹਾਡੇ ਅੱਗੇ ਪਿੱਛੇ ਨਾ ਰਹਿੰਦੇ, ਉਹਨਾਂ ਦਾ ਸੁਭਾਅ ਕੈਸਾ ਜੀ? ਬਹੁਤ ਹੀ ਵਧੀਆ ਜੀ, ਬਹੁਤ ਹੀ ਵਧੀਆ। ਸਾਡੇ ਨਾਲ ਐਂ ਘੁਲ ਮਿਲ ਗਏ ਜਿਵੇਂ ਅਸੀਂ ਪਤਾ ਨਹੀਂ ਕਿੰਨੇ ਸਾਲਾਂ ਤੋਂ ਜਾਣ ਪਛਾਣ ਜਾਣਦੇ ਆ। ਇਹਨਾਂ ਮਤਲਬ ਬਸ ਇੰਨੇ ਮਿਲ ਆਪਣੇ ਸੁਭਾਅ ਦੇ ਨੇ, ਬਹੁਤ ਵਧੀਆ। ਹੁਣ ਸਾਡੇ ਨਾਲ ਜਿਹੜੇ ਵੀਰ ਗਏ ਸੀਗੇ ਦਿਲਮੀਰ ਜੀ, ਉਹਨਾਂ ਨੇ ਆਪਣੇ ਫੋਨ ਤੋਂ ਸਾਨੂੰ WhatsApp ਕਰਕੇ ਹੌਟਸਪੌਟ ਕਰਕੇ ਸਾਡੀਆਂ ਘਰੇ ਗੱਲਬਾਤ ਵੀਡੀਓ ਕਾਲਾਂ ਵੀ ਕਰਵਾਈਆਂ ਨੇ, ਸਾਨੂੰ ਖਰਮਾਨੀ ਵੀ ਖਵਾਈ ਉਹਨਾਂ ਨੇ। ਤੇ ਫਿਰ ਇਹ ਕਿਹਾ ਵੀ ਭਾਵੇਂ ਸਾਰਾ ਦਿਨ ਘੁੰਮਦੇ ਫਿਰਦੋ, ਹਾਲਾਂਕਿ ਅਸੀਂ ਕੋਈ ਆਟੋ ਨਹੀਂ ਲਿਆ, ਤੁਰਕੀ ਗਏ ਸੀ। ਉਹ ਕਹਿੰਦਾ ਭਾਵੇਂ ਸਾਰਾ ਪਾਕਿਸਤਾਨ ਘੁੰਮ ਲਓ, ਤੁਹਾਡੇ ਨਾਲ ਹੈ। ਤੇ ਫਿਰ ਜਿਹੜੇ ਘਰੇ ਬੈਠੇ ਆਪਣੇ ਘਰ ਦੇ ਦਰਵਾਜ਼ੇ ਤੋਂ ਕਦੀ ਬਾਹਰ ਨਹੀਂ ਨਿਕਲੇ ਤੇ ਗੱਲਾਂ ਪੂਰੀ ਦੁਨੀਆ ਦੀਆਂ ਕਰਦੇ, ਉਹਨਾਂ ਨੂੰ ਕੋਈ ਤਗੜਾ ਜਿਹਾ ਪੈਗਾਮ ਦਿਓ। ਉਹਨਾਂ ਨੂੰ ਪੈਗਾਮ ਇਹੀ ਹੈ ਵੀ ਬਿਲਕੁਲ ਡਰਨਾ ਨਹੀਂ, ਜਿਹੜੀਆਂ ਇਹਨਾਂ ਦੀਆਂ ਅਫਵਾਹਾਂ ਦੇ ਵਿੱਚ ਆਉਣਾ ਨਹੀਂ। ਵੱਧ ਤੋਂ ਵੱਧ ਪਾਸਪੋਰਟ ਬਣਵਾ ਕੇ ਪਾਕਿਸਤਾਨ ਦਾ ਵੀਜ਼ਾ ਲਓ। ਪਹਿਲਾਂ ਮੈਂ ਤਾਂ ਇਹ ਗੱਲ ਕਹਿਣਾ ਵੀ ਪਹਿਲਾਂ ਨਨਕਾਣਾ ਸਾਹਿਬ ਵੀ ਆ ਕੇ ਦੇਖੋ। ਪੰਜਾ ਸਾਹਿਬ ਹੈ, ਸਾਰੇ ਆਪਣੀ ਗੁਰਧਾਮ ਹੈਗੇ ਜਿਨ੍ਹਾਂ ਨੂੰ ਸਾਨੂੰ ਵਿਛੋੜਿਆ ਗਿਆ। ਕਰਤਾਰਪੁਰ ਸਾਹਿਬ ਹੈ, ਹਾਂਜੀ। ਤੇ ਵੀ ਜਿਹਨਾਂ ਸਾਨੂੰ ਸਾਡੇ ਗੁਰਧਾਮਾਂ ਤੋਂ ਵਿਛੋੜਿਆ ਗਿਆ। ਤੇ ਮੈਂ ਤਾਂ ਇਹੀ ਕਹੂੰਗਾ ਸਾਰੇ ਪੰਜਾਬੀਆਂ ਨੂੰ, ਚੜ੍ਹਦੇ ਪੰਜਾਬ ਵਾਲਿਆਂ ਨੂੰ, ਵੀ ਵੱਧ ਤੋਂ ਵੱਧ ਆਪਣੇ ਪਾਸਪੋਰਟ ਬਣਾ ਕੇ ਪਹਿਲਾ ਵੀਜ਼ਾ ਪਾਕਿਸਤਾਨ ਦਾ ਲਵੋ। ਸੁਬਾਹ ਸ਼ਾਮ ਅਰਦਾਸਾਂ ਕਰਦੇ ਵੀ ਜਿਹੜਾ ਗੁਰਦੁਆਰਿਆਂ ਤੋਂ ਸਾਨੂੰ ਵਿਛੋੜਿਆ ਗਿਆ, ਉਹਨਾਂ ਦੇ ਸੇਵਾ ਸੰਭਾਲ ਤੇ ਦਰਸ਼ਨ ਬਖਸ਼ੋ। ਤੇ ਜਦੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਕਹਿੰਦੀ ਵੀ ਜਿਹਨੇ ਪਾਕਿਸਤਾਨ ਜਾਣਾ ਐਪਲੀਕੇਸ਼ਨ ਦੇ, ਤੇ ਫਿਰ ਕਹਿੰਦੇ ਅਸੀਂ ਅਮਰੀਕਾ ਕੈਨੇਡਾ ਜਾਣਾ, ਇਹ ਮੈਂ ਸਮਝਦਾ 2 ਨੰਬਰੀ ਨਹੀਂ ਜੀ, ਬਿਲਕੁਲ ਇਹ ਅਫਵਾਹਾਂ ਹੀ ਨਹੀਂ ਗੀਆਂ। ਤੇ ਮੈਂ ਤਾਂ ਇਹੀ ਕਹੂੰਗਾ, ਬਾਕੀ ਪੰਜਾਬੀ ਦੇ ਵਿੱਚ ਇੱਕ ਕਹਾਵਤ ਹੈਗੀ ਆ, ਮਸ਼ਹੂਰ ਹੈ ਵੀ ਜਿਹਨੇ ਲਾਹੌਰ ਨਹੀਂ ਦੇਖਿਆ ਉਹ ਜੰਮਿਆ ਨਹੀਂ। ਤੇ ਮੈਂ ਤਾਂ ਇਹ ਸੋਚਦਾ ਵੀ ਦੁਬਾਰਾ ਜਨਮ ਲੈ ਲਿਆ, ਮੈਂ ਤਾਂ ਜੰਮ ਪਿਆ। ਹਾਂਜੀ ਸਰਦਾਰ ਜੀ, ਮਤਲਬ ਤੁਸੀਂ ਜੰਮਣੀ ਆਏ ਸੀ। ਮੈਂ ਜੰਮਣੀ ਆਇਆ ਸੀਗਾ। ਲਓ ਜੀ, ਫਿਰ ਅੱਜ ਜੰਮ ਪਏ। ਹਾਂਜੀ ਲਓ ਸਰਦਾਰ ਜੀ, ਬੜੀ ਮਿਹਰਬਾਨੀ, ਸ਼ੁਕਰੀਆ। अस्सलाम वालेकुम।